ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ ਅੱਜ ਅਸੀਂ ਤੁਹਾਡੀ ਮੁਲਾਕਾਤ ਫਿਰ ਤੋਂ ਆਕਸਫੋਰਡ ਯੂਨੀਵਰਸਿਟੀ ਲੰਡਨ UK ਵਿੱਚ PhD ਕਰ ਰਹੇ ਸਰਦਾਰ ਪ੍ਰਭਸ਼ਨਦੀਪ ਸਿੰਘ ਜੀ ਨਾਲ ਕਰਵਾਉਣ ਜਾ ਰਹੇ ਹਾਂ। ਸਾਡੀ ਅੱਜ ਦੀ ਗੱਲ ਦਾ ਵਿਸ਼ਾ ਕੰਵਰ ਸੰਧੂ ਦੁਆਰਾ ਬਣਾਈ ਗਈ ਘੱਲੂਘਾਰਾ ਜੂਨ 84 ਦੇ ਉੱਪਰ ਡਾਕੂਮੈਂਟਰੀ ਫਿਲਮ ਹੈ। ਇਸ ਫਿਲਮ ਨੇ ਜਿੱਥੇ ਇਤਿਹਾਸਿਕ ਤੱਥ ਸਾਹਮਣੇ ਲਿਆਂਦੇ ਹਨ ਉੱਥੇ ਕਾਫੀ ਸੱਚਾਈ ਵੀ ਛੁਪਾਈ ਹੈ। ਅੱਜ ਅਸੀਂ ਪ੍ਰਭਸ਼ਨਦੀਪ ਸਿੰਘ ਜੀ ਨਾਲ ਗੱਲਬਾਤ ਕਰਕੇ ਅਸੀਂ ਇਹਨਾਂ तथ्यों ਨੂੰ संगतां सामने उजागर करने की कोशिश करांगे। ते साडे नाल लाइन ते जुड़ चुके ने प्रभशनदीप सिंह जी। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। भैन जी जी वीर जी, तुहाडा साडे शो दे विच एक बार फिर तो स्वागत है। वीर जी तुसीं जाणदे कि तुसीं पिछले हफ्ते न्यूज़ TV 84 राही जिहड़ी कंवर संधू द्वारा तैयार की गई फिल्म दे पहले कुछ सीरीज़ दे उपर अपने विचारां दी रोशनी पाई सी। अज तुसीं सानूं बाकी एपीसोड्स बारे भी वेरवे दे नाल दसो। हाँ जी, असीं एक्चुअली पिछली वारी जिहड़ा सिद्धांतक पक्ष है जां ਉਹ ਸਾਰੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਜੀ। ਤੇ ਐਤਕੀ ਅਸੀਂ ਜਿਹੜਾ ਹਜੇ ਅਸੀਂ ਬੇਸਿਕਲੀ ਦੂਜੇ ਐਪੀਸੋਡ ਤੇ ਹੀ ਆ। ਹਾਂਜੀ, ਦੂਜੇ ਐਪੀਸੋਡ ਦੇ ਕੁਝ ਰਹਿੰਦੇ ਹਿੱਸੇ ਜਿਹੜੇ ਆ ਉਹਨਾਂ ਤੇ ਐਤਕੀ ਵਿਚਾਰ ਕਰਨੀ ਆ ਜੀ। ਦੂਜੇ ਐਪੀਸੋਡ ਦੇ ਸ਼ੁਰੂ ਦੇ ਵਿੱਚ ਫੌਜ ਦੀਆਂ ਸਰਗਰਮੀਆਂ ਤੇ ਅੰਦਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਸਰਗਰਮੀਆਂ ਬਾਰੇ ਪਹਿਲਾਂ ਕੰਵਰ ਸੰਧੂ ਵੇਰਵੇ ਦਿੰਦੇ ਆ। ਹਾਂਜੀ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹਿੰਦੁਸਤਾਨੀ ਹਕੂਮਤ ਨੇ ਦਰਬਾਰ ਸਾਹਿਬ ਤੇ ਹਮਲੇ ਦੇ 4 ਤਰਕ ਦਿੱਤੇ ਜੀ। ਪਹਿਲਾ, ਪੰਜਾਬ ਵਿੱਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਹਾਂਜੀ ਜੋ ਕਿ ਖਤਰਨਾਕ ਰੁਖ ਲੈ ਚੁੱਕੀਆਂ ਸਨ ਜੀ। ਦੂਜਾ, ਅਕਾਲੀ ਦਲ ਵੱਲੋਂ 3 ਜੂਨ ਤੋਂ ਸਿਵਲ ਨਾਫਰਮਾਨੀ ਮੁਜ਼ਾਹਰੇ ਸ਼ੁਰੂ ਕਰਨ ਦਾ ਐਲਾਨ ਜੀ, ਜਿਸ ਵਿੱਚ ਪੰਜਾਬ ਤੋਂ ਅਨਾਜ ਬਾਹਰ ਨਾ ਭੇਜਣ ਦਾ ਸੱਦਾ ਵੀ ਸ਼ਾਮਲ ਸੀ ਹਾਂਜੀ। ਤੀਜਾ, ਸੰਤ ਭਿੰਡਰਾਂ ਵਾਲੇ 10 ਜੂਨ ਤੱਕ ਖਾਲਿਸਤਾਨ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਸਨ ਜੀ, ਜਿਸ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੀ ਜਾ ਸਕਦੀ ਸੀ ਹਾਂਜੀ। ਚੌਥਾ, ਖਾੜਕੂਆਂ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ 10 ਜੂਨ ਤੋਂ ਬਾਅਦ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਰਹਿੰਦੇ ਹਿੰਦੂਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਹਾਂਜੀ। ਇਹ ਚਾਰੇ ਕਾਰਨ ਦੱਸਣ ਤੋਂ ਬਾਅਦ ਕੰਵਰ ਸੰਧੂ ਟਿੱਪਣੀ ਕਰਦੇ ਆ ਜੀ ਕਿ ਇਹਨਾਂ ਦਾਅਵਿਆਂ ਦੀ ਸੱਚਾਈ ਬਾਰੇ ਫੈਸਲਾ ਉਹ ਕਹਿੰਦੇ ਵੀ ਲੋਕਾਂ ਤੇ ਛੱਡ ਦਿੰਦੇ ਆ ਹਾਂਜੀ। ਉਹ ਸਕਰੀਨ ਵੱਲ ਹੱਥ ਕਰਕੇ ਕਹਿੰਦੇ ਆ ਕਿ ਇਹਨਾਂ ਦਾਅਵਿਆਂ ਦੀ ਸੱਚਾਈ ਬਾਰੇ ਫੈਸਲਾ ਤੁਸੀਂ ਕਰਨਾ ਹੈ, ਜਦੋਂ ਕਿ ਅੰਦਰ ਜੋ ਕੁਝ ਹੋ ਰਿਹਾ ਜੀ। ਕਈ ਵਾਰ FIR ਸਰਕਾਰੀ FIR ਦੀਆਂ ਰਿਪੋਰਟਾਂ ਦੇ ਆਧਾਰ ਤੇ ਹਾਂਜੀ, ਕਈ ਵਾਰ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਪੁੱਛਗਿੱਛ ਦੀਆਂ ਰਿਪੋਰਟਾਂ ਦੇ ਆਧਾਰ ਤੇ ਜੀ, ਕਈ ਵਾਰ ਸਰਕਾਰੀ ਪੱਖ ਦੇ ਜਿਹੜੇ ਆਰਮੀ ਦੇ ਜਾਂ ਸਿਵਲ ਦੇ ਅਹੁਦੇਦਾਰ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਉਹ ਅੰਤਿਮ ਫੈਸਲੇ ਦੇ ਰਹੇ ਆ। ਸੋ ਪਿਛਲੀ ਵਾਰੀ ਵੀ ਆਪਾਂ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ ਕਿ ਉਹਨਾਂ ਨੇ ਜਿਹੜਾ ਸਾਰਾ ਮਸਲਾ ਹੈ ਉਹ ਮਸਲੇ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਹਾਂਜੀ ਤੇ ਬਿਨਾਂ ਸਿੱਧੇ ਤੌਰ ਤੇ ਕੋਈ ਬਿਆਨ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਨ ਕਾਨੂੰਨ ਦਾ ਮਸਲਾ ਸੀ ਜੀ। ਇੱਕ ਧਾਰਮਿਕ ਪਵਿੱਤਰ ਸਥਾਨ ਦੇ ਅੰਦਰ ਹਥਿਆਰ ਇਕੱਠੇ ਕੀਤੇ ਗਏ ਹਾਂਜੀ, ਲੋਕਾਂ ਵਿੱਚ ਡਰ ਵਾਲਾ ਮਾਹੌਲ ਪੈਦਾ ਕੀਤਾ ਗਿਆ, ਉਹਦੇ ਕਰਕੇ ਇਹ ਹਮਲਾ ਹੋਇਆ ਹਾਂਜੀ। ਸੋ ਅਸੀਂ ਇਹ ਨੁਕਤੇ ਸਪਸ਼ਟ ਕਰਨ ਲਈ ਜਿਹੜੇ 1984 ਤੋਂ ਪਹਿਲਾਂ ਸਿੱਖਾਂ ਦੇ ਹਾਲਾਤ ਹੈ ਹਾਂਜੀ ਉਹਦੇ ਬਾਰੇ ਅਸੀਂ ਗੱਲ ਕੀਤੀ ਸੀ ਜੀ ਪਿਛਲੇ ਜਿਹੜੇ 2 ਸਾਡੀਆਂ ਗੱਲਬਾਤਾਂ ਉਹਨਾਂ ਦੇ ਵਿੱਚ ਹਾਂਜੀ ਹਾਂਜੀ। ਸੋ ਉਹਦੇ ਚ ਸਿੱਖਾਂ ਦਾ ਰਾਜ ਕਰਨ ਦਾ ਦਾਅਵਾ ਸੀ ਉਹਦੇ ਬਾਰੇ ਵੀ ਗੱਲ ਕੀਤੀ ਸੀ। ਸੋ ਪਿਛਲੇ ਹਫ਼ਤੇ ਦੀ ਗੱਲਬਾਤ ਨਾਲ ਲੜੀ ਜੋੜਨ ਲਈ ਜੀ ਮੈਂ ਦੁਬਾਰਾ ਕਹਿਣਾ ਚਾਹੂੰਗਾ ਕਿ 1947 ਵਿੱਚ ਅੰਗਰੇਜ਼ ਹਿੰਦੁਸਤਾਨ ਨੂੰ ਛੱਡ ਕੇ ਗਏ ਹਾਂਜੀ। 1947 ਦੇ ਵਿੱਚ ਜਿਹੜੀ ਸਿੱਖਾਂ ਦੀ ਹੋਣੀ ਆ ਉਹ ਹਿੰਦੁਸਤਾਨ ਦੇ ਹੱਥ ਆਈ ਜੀ। 1947 ਤੋਂ ਐਨ ਬਾਅਦ ਜਦੋਂ ਹਿੰਦੁਸਤਾਨ ਦਾ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਸੀ ਜੀ ਤੇ ਉਦੋਂ ਜਦੋਂ ਸੰਵਿਧਾਨ ਕਾਨੂੰਨੀ ਸਭਾ ਜਿਹਨੂੰ ਕੌਂਸਟੀਟਿਊਐਂਟ ਅਸੈਂਬਲੀ ਕਿਹਾ ਜਾਂਦਾ ਹਾਂਜੀ ਉਹਦੇ ਅੰਦਰ ਡਾਕਟਰ ਅੰਬੇਦਕਰ ਨੇ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕੀਤੀ ਜੀ ਤਾਂ ਉਦੋਂ ਕਾਂਗਰਸ ਮੈਂਬਰਾਂ ਵੱਲੋਂ ਇਹ ਗੱਲ ਦਾ ਬਹੁਤ ਵਿਰੋਧ ਕੀਤਾ ਗਿਆ ਸੀ। ਘੱਟ ਗਿਣਤੀਆਂ ਕਿਹੜੀਆਂ ਘੱਟ ਗਿਣਤੀਆਂ
ਉਦੋਂ ਤਾਂ ਜਿਵੇਂ ਜੇ ਮਹਾਵੀਰ ਤਿਆਗੀ ਵਰਗੇ ਬੰਦਿਆਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਘੱਟ ਗਿਣਤੀਆਂ ਨੂੰ ਕੋਈ ਮਾਰਨ ਦੇ ਵਿੱਚ ਜਾਂ ਖਤਮ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ ਜੀ। ਅਸੀਂ ਤਾਂ ਉਹਨਾਂ ਨੂੰ ਹਿੰਦੂ, ਉਹਨਾਂ ਦਾ ਧਰਮ ਬਦਲ ਕੇ ਉਹਨੂੰ ਹਿੰਦੂ ਬਣਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਘੱਟ ਗਿਣਤੀਆਂ ਨੂੰ ਮਾਨਤਾ ਦੇਣ ਦਾ ਕੋਈ ਸਵਾਲ ਨਹੀਂ ਜੀ। ਸੋ ਉਸ ਤੋਂ ਬਾਅਦ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ, ਦੋ ਸਿੱਖ ਨੁਮਾਇੰਦਿਆਂ ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ ਦੇ ਦਸਤਖਤਾਂ ਦੀ ਦਸਤਖਤ ਨਾ ਕਰਨ ਦੇ ਬਾਵਜੂਦ ਜਿਹੜਾ ਸੰਵਿਧਾਨ ਹੈ ਉਹ ਸਿੱਖਾਂ ਦੇ ਸਿਰ ਮੜਿਆ ਗਿਆ। ਹਾਂਜੀ। 5 ਜਨਵਰੀ 1950 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਬਾਕਾਇਦਾ ਰਸਮੀ ਤੌਰ ਤੇ ਮਤਾ ਪਾਸ ਕਰਕੇ ਇਸ ਸੰਵਿਧਾਨ ਨੂੰ ਰੱਦ ਕੀਤਾ ਜੀ। ਉਸ ਤੋਂ 3 ਹਫ਼ਤੇ ਬਾਅਦ 26 ਜਨਵਰੀ 1950 ਨੂੰ ਜਿਹੜਾ ਇਹ ਸੰਵਿਧਾਨ ਹੈ ਉਹ ਸਿੱਖਾਂ ਦੇ ਉੱਤੇ ਠੋਸਿਆ ਗਿਆ। ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਲੱਗਦਾ। ਪੰਜਾਬੀ ਸੂਬੇ ਦੇ ਮੁਕਾਬਲੇ ਜਿਹੜੀ ਲਿੰਗੁਇਸਟਿਕ ਸਟੇਟ ਸਾਊਥ ਦੇ ਵਿੱਚ ਬਣਾਈਆਂ ਗਈਆਂ ਉਹ ਪ੍ਰੋਸੈਸ ਬੜਾ ਸੌਖਾ ਸੀ। ਥੋੜੀਆਂ ਬਹੁਤੀਆਂ ਅੜਚਣਾਂ ਆਈਆਂ ਪਰ ਛੇਤੀ ਬਣ ਗਈਆਂ ਉਹ। ਹਾਂਜੀ। ਇਹਨਾਂ ਨੇ JVP ਬਣਾਈ ਸੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਪੱਟਾਭੀ ਸੀਤਾਰਮਈਆ ਦੀ 3 ਮੈਂਬਰੀ ਕਮੇਟੀ ਜੀ। ਉਹ ਕਮੇਟੀ ਦੀ ਰਿਪੋਰਟ ਸੀ ਕਿ ਸਾਊਥ ਦੇ ਵਿੱਚ ਜਿਹੜੀਆਂ ਲਿੰਗੁਇਸਟਿਕ ਸਟੇਟਸ ਬਣਾਈਆਂ ਜਾਣਗੀਆਂ ਹਾਂਜੀ ਤੇ ਨਾਰਥ ਵੈਸਟ ਦੇ ਵਿੱਚ ਅਜਿਹੀ ਕੋਈ ਸਟੇਟ ਨਹੀਂ ਬਣਾਈ ਜਾ ਸਕਦੀ, ਉਹਦੇ ਕਾਰਨ ਜੋ ਮਰਜ਼ੀ ਹੋਣ। ਹਾਂਜੀ। ਸੋ 1966 ਚ ਸਿੱਖ ਹੋਮਲੈਂਡ ਲਈ ਸੰਘਰਸ਼ ਸ਼ੁਰੂ ਕਰਦੇ ਆ ਸਿੱਖ ਜਮਹੂਰੀ ਤਰੀਕੇ ਨਾਲ। ਉਹ ਪੂਰੀ ਤਰ੍ਹਾਂ ਅਮਨ ਪਸੰਦ ਤੇ ਜਮਹੂਰੀ ਹੈ। 1973 ਤੋਂ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦਾ ਸੰਘਰਸ਼ ਹੈ ਉਹ ਸ਼ੁਰੂ ਹੁੰਦਾ। ਉਸ ਤੋਂ ਬਾਅਦ ਜਿਹੜਾ ਐਮਰਜੈਂਸੀ ਦੇ ਖਿਲਾਫ ਸੰਘਰਸ਼ ਆ ਸਿੱਖਾਂ ਨੇ ਉਹ ਕੀਤਾ, ਉਹ ਪੂਰੀ ਤਰ੍ਹਾਂ ਜਮਹੂਰੀ ਆ ਜੀ ਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ। ਹਾਂਜੀ। ਉਸ ਤੋਂ ਬਾਅਦ 1982 ਦੇ ਵਿੱਚ ਧਰਮ ਯੁੱਧ ਮੋਰਚਾ ਲੱਗਦਾ। ਉਹਦੇ ਚ ਵੀ ਸਿੱਖ ਜੇਲ੍ਹਾਂ ਚ ਗ੍ਰਿਫਤਾਰੀਆਂ ਦਿੰਦੇ ਆ। ਜਿਹੜਾ ਇਹ ਦੂਜਾ ਐਪੀਸੋਡ ਹੈ ਆਪਣੇ ਕੰਵਰ ਸੰਧੂ ਦੇ ਦਸਤਾਵੇਜ਼ੀ ਫਿਲਮ ਦਾ। ਹਾਂਜੀ। ਉਹ ਚ ਵੀ ਸਾਨੂੰ ਵੇਰਵਾ ਮਿਲਦਾ ਹੈ ਕਿ ਜਿਹੜੇ ਧਰਮ ਯੁੱਧ ਮੋਰਚੇ ਵੇਲੇ ਗ੍ਰਿਫਤਾਰੀ ਦੇਣ ਵਾਲਾ ਜਥੇ ਆ ਜੀ ਉਹ ਵੀ ਉਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਆਏ ਹੋਏ ਸੀ ਤੇ ਉਹਨਾਂ ਨੂੰ ਵੀ ਫੌਜ ਨੇ ਅੰਦਰ ਦਾਖਲ ਹੋਣ ਦਿੱਤਾ। ਹਾਂਜੀ। ਸ਼ਰਧਾਲੂਆਂ ਨੂੰ ਲਗਾਤਾਰ ਅੰਦਰ ਦਾਖਲ ਹੋਣ ਦਿੱਤਾ, ਕਿਸੇ ਨੂੰ ਰੋਕਿਆ ਨਹੀਂ ਜੀ। ਤੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਚੁਣਿਆ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਦਾ ਜਿਹੜਾ ਕਤਲੇਆਮ ਹੈ ਹਾਂਜੀ ਉਹ ਕੀਤਾ ਜਾ ਸਕੇ, ਤਾਂ ਕਿ ਸਿੱਖਾਂ ਨੂੰ ਜਿਹੜਾ ਵੱਡਾ ਸਬਕ ਹੈ ਜੀ ਉਹ ਸਿਖਾਇਆ ਜਾ ਸਕੇ। ਸੋ ਇਹ ਸਪਸ਼ਟ ਹੈ ਕਿ 1947 ਤੋਂ ਲੈ ਕੇ 1982 ਤੱਕ ਸਿੱਖ ਲਗਾਤਾਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਆ, ਮੁਕੰਮਲ ਜਮਹੂਰੀ ਤੇ ਅਮਨ ਪਸੰਦ ਤਰੀਕੇ ਨਾਲ ਜੀ। ਬਿਲਕੁਲ। ਉਹ ਜਿਹੜੀ ਉਸ ਦੌਰਾਨ ਸਿੱਖਾਂ ਦੇ ਖਿਲਾਫ ਨਾ ਇਨਸਾਫੀਆਂ ਦੀ ਲੰਮੀ ਲੜੀ ਹੈ ਹਾਂਜੀ ਉਹਦੇ ਵੇਰਵੇ ਕੰਵਰ ਸੰਧੂ ਬਿਲਕੁਲ ਆਪਣੇ ਧਿਆਨ 'ਚ ਨਹੀਂ ਲੈਂਦੇ। ਉਹ ਲੰਮੀ ਲੜੀ ਦਾ ਸਿੱਖਾਂ ਨੂੰ ਖਮਿਆਜ਼ਾ ਕੀ ਭੁਗਤਣਾ ਪਿਆ ਉਹਨਾਂ ਨਾ ਇਨਸਾਫੀਆਂ ਦਾ, ਇਹਦੇ ਵੇਰਵੇ ਵੀ ਉਹ ਧਿਆਨ 'ਚ ਨਹੀਂ ਲੈਂਦੇ ਜੀ। ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀ ਹੈ। ਸਿੱਖਾਂ ਦਾ ਧਰਮ, ਸਿੱਖਾਂ ਦਾ ਸੱਭਿਆਚਾਰ, ਸਿੱਖਾਂ ਦੀਆਂ ਵਿਰਾਸਤਾਂ, ਉਹਨਾਂ ਦਾ ਇਤਿਹਾਸ, ਉਹਨਾਂ ਦੀ ਆਰਥਿਕਤਾ ਸਭ ਕੁਝ ਤਬਾਹ ਕੀਤਾ ਜਾ ਰਿਹਾ। ਹਾਂਜੀ। ਲੋਕ ਮੁਕੰਮਲ ਪੁਰ-ਅਮਨ ਤੇ ਜਮਹੂਰੀ ਤਰੀਕੇ ਨਾਲ ਇਹਦੇ ਖਿਲਾਫ ਸੰਘਰਸ਼ ਕਰ ਰਹੇ ਆ ਜੀ। ਉਹ ਸਾਰੇ ਕੁਝ ਦਾ ਵੇਰਵਾ ਬਿਲਕੁਲ ਨਾ ਲੈਣਾ ਤੇ ਉਹਦੀਆਂ ਕੋਈ ਡਿਟੇਲਸ ਲੋਕਾਂ ਨਾਲ ਸਾਂਝੀਆਂ ਨਾ ਕਰਨੀਆਂ, ਇਹ ਕੰਵਰ ਸੰਧੂ ਨੇ ਜਿਹੜਾ ਪਹਿਲੇ ਐਪੀਸੋਡ ਦੇ ਵਿੱਚ ਇਮਾਨਦਾਰੀ ਦਾ ਦਾਅਵਾ ਕੀਤਾ ਹਾਂਜੀ ਉਹਦੇ ਬਾਰੇ ਵੱਡੇ ਸਵਾਲ ਖੜੇ ਕਰਦਾ। ਉਹਦੇ ਬਾਰੇ ਲੋਕਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਜੀ। ਸੋ 4 ਕਾਰਨ ਦਿੱਤੇ ਪੰਜਾਬ ਵਿੱਚ ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ ਹਾਂਜੀ ਜੋ ਕਿ ਖਤਰਨਾਕ ਰੁਖ ਲੈ ਚੁੱਕੀਆਂ ਸਨ ਜੀ। ਹੁਣ ਸਰਕਾਰੀ ਵਾਈਟ ਪੇਪਰ ਹੈ ਜਿਹੜਾ ਉਹਦੇ ਚ ਜਿਹੜੀਆਂ ਵਾਰਦਾਤਾਂ ਦੇ ਵੇਰਵੇ ਦਿੱਤੇ ਆ, ਹੋਰ ਕੁਛ ਨਾ ਵੇਖੋ, ਉਹੀ ਪੜ੍ਹ ਲਓ ਹਾਂਜੀ ਕਿੰਨੀਆਂ ਵਾਰਦਾਤਾਂ ਸੀ, ਆਖਿਰ ਕਿੰਨੇ ਕਤਲ ਹੋਏ ਸੀ। ਉਸ ਤੋਂ ਜ਼ਿਆਦਾ ਹਿੰਸਾ ਤਾਂ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਹੋ ਚੁੱਕੀ ਸੀ ਹਾਂਜੀ ਹਰਿਆਣੇ ਚ ਸਿੱਖਾਂ ਨਾਲ ਹੋ ਚੁੱਕੀ ਸੀ ਜੀ। ਉਸ ਤੋਂ ਜ਼ਿਆਦਾ ਬਦਸਲੂਕੀ ਤਾਂ ਸਿੱਖਾਂ ਨਾਲ 1982 ਦੀਆਂ ਏਸ਼ੀਅਨ ਖੇਡਾਂ ਵੇਲੇ ਹੋ ਚੁੱਕੀ ਸੀ ਜੀ। ਸੋ ਜਿਹੜਾ ਇਹ ਰੈਟਰਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਹ ਸਰਕਾਰ ਨੇ 4 ਕਾਰਨ ਦਿੱਤੇ ਹਾਂਜੀ ਇਹਨਾਂ ਬਾਰੇ ਫੈਸਲਾ ਲੋਕਾਂ ਨੇ ਕਰਨਾ ਜੀ। ਜੇ ਫੈਸਲਾ ਲੋਕਾਂ ਨੇ ਕਰਨਾ ਹੈ ਫਿਰ ਕੰਵਰ ਸੰਧੂ ਜੀ ਇਹ ਦਸਤਾਵੇਜ਼ੀ ਫਿਲਮ ਬਣਾਉਣ ਦੀ ਤਕਲੀਫ ਕਿਉਂ ਕਰ ਰਹੇ ਆ ਜੀ।
ਫਿਰ ਤੱਥਾਂ ਦੀ ਜਾਣਕਾਰੀ ਵੀ ਲੋਕ ਹੋਰ ਤਰੀਕਿਆਂ ਨਾਲ ਹਾਸਲ ਕਰ ਲੈਣਗੇ ਜੀ। ਬਿਲਕੁਲ। ਉਸ ਤੋਂ ਬਿਨਾਂ ਜਿਹੜਾ ਸਿੱਖ ਪੱਖ ਹੈ, ਹਾਂਜੀ, ਆਪਾਂ ਪਹਿਲਾਂ ਮਿਸਾਲਾਂ ਦੇ ਚੁੱਕੇ ਹਾਂ, ਅੱਗੇ ਹੋਰ ਮਿਸਾਲਾਂ ਜ਼ਰੂਰ ਦੇਵਾਂਗੇ। ਹਾਂਜੀ। ਉਹਦੇ ਬਾਰੇ ਕੰਵਰ ਸੰਧੂ ਫਤਵੇਬਾਜ਼ੀ ਕਰਦੇ ਆ, ਆਖਰੀ ਫੈਸਲੇ ਦਿੰਦੇ ਆ ਬਿਨਾਂ ਤੱਥਾਂ ਦੀ ਪਛਾਣ ਕੀਤਿਆਂ। ਹਾਂਜੀ। ਇੱਕ ਪੱਖ ਬਾਰੇ ਉਹ ਕੋਈ ਫੈਸਲਾ ਦੇਣ ਦੀ ਸਮਰੱਥਾ ਨਹੀਂ ਰੱਖਦੇ, ਦੂਜੇ ਪੱਖ ਬਾਰੇ ਉਹ ਹਰ ਫੈਸਲਾ ਦੇਣ ਦੀ ਸਮਰੱਥਾ ਰੱਖਦੇ ਆ। ਸੋ ਇਹ ਹੋ ਕੀ ਰਿਹਾ ਜੀ। ਸੋ ਜਿਹੜਾ ਦੂਜੀ ਵਜ੍ਹਾ ਦੇਖੋ, ਪਹਿਲੀ ਹੋ ਗਈ ਪੰਜਾਬ ਜਿਹੜੀ ਹਿੰਸਾ ਦੀਆਂ ਵਾਰਦਾਤਾਂ ਖਤਰਨਾਕ ਰੁਖ ਲੈ ਚੁੱਕੀਆਂ ਸਨ। ਕਿੰਨਾ ਖਤਰਨਾਕ ਰੁਖ ਲੈ ਚੁੱਕੀਆਂ ਸਨ ਜੀ। ਉਦੋਂ ਦੇ ਬਿਹਾਰ ਨਾਲੋਂ ਜ਼ਿਆਦਾ, ਉਦੋਂ ਦੀ ਚੰਬਲ ਘਾਟੀ ਨਾਲੋਂ ਜ਼ਿਆਦਾ, ਉਦੋਂ ਦੀ ਦਿੱਲੀ ਨਾਲੋਂ, ਉਦੋਂ ਦੇ ਬੰਬੇ ਨਾਲੋਂ ਜ਼ਿਆਦਾ ਹਿੰਸਾ ਹੋ ਰਹੀ ਸੀ ਪੰਜਾਬ 'ਚ ਜੀ। ਬਿਲਕੁਲ ਜ਼ਿਆਦਾ ਨਹੀਂ ਹੋ ਰਹੀ ਸੀ, ਬਹੁਤ ਘੱਟ ਹੋ ਰਹੀ ਸੀ। ਹਾਂਜੀ। ਸੋ ਇਹ ਬਿਲਕੁਲ ਹੀ ਇੱਕ ਝੂਠ ਦਾ ਪੁਲੰਦਾ। ਦੂਜਾ, ਅਕਾਲੀ ਦਲ ਵੱਲੋਂ 3 ਜੂਨ ਤੋਂ ਸਿਵਲ ਨਾ ਫਰਮਾਨੀ ਮੁਜ਼ਾਹਰੇ ਸ਼ੁਰੂ ਕਰਨ ਦਾ ਐਲਾਨ, ਜਿਸ ਵਿੱਚ ਪੰਜਾਬ ਤੋਂ ਅਨਾਜ ਬਾਹਰ ਨਾ ਭੇਜਣ ਦਾ ਸੱਦਾ ਵੀ ਸ਼ਾਮਲ ਸੀ। ਹਾਂਜੀ। ਹੁਣ ਅਨਾਜ ਰੋਕ ਕੇ ਅਕਾਲੀ ਦਲ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਦੀ ਮੰਗ ਕਰ ਰਿਹਾ ਜੀ। ਪੰਜਾਬ ਦੇ ਪਾਣੀ ਖੋਏ ਜਾ ਰਹੇ ਆ, ਪੰਜਾਬ ਦੀ ਬਿਜਲੀ ਖੋਈ ਜਾ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੇ ਸਹੀ ਭਾਅ ਨਹੀਂ ਮਿਲ ਰਹੇ। ਉਹਦੇ ਨਾਲ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਸੀ, ਜੋ ਕਿ ਉਹਦੇ ਸਿੱਟੇ ਵਜੋਂ ਅੱਜ ਐਕਚੁਅਲੀ ਤਬਾਹ ਹੋ ਚੁੱਕੀ ਹੈ। ਹਾਂਜੀ। ਸੋ ਅਕਾਲੀ ਦਲ ਨੇ ਇੱਕ ਸਿਵਲ ਨਾਫਰਮਾਨੀ, ਇਹ ਸ਼ਬਦ ਕੰਵਰ ਸੰਧੂ ਨੇ ਖੁਦ ਵਰਤੇ ਆ, ਮੁਜ਼ਾਹਰੇ ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਹੜੀਆਂ ਮੰਗਾਂ ਸਿੱਖਾਂ ਦੀਆਂ ਕਦੇ ਨਹੀਂ ਮੰਨੀਆਂ ਜਾਂਦੀਆਂ, ਜਾਂ ਸਿੱਖਾਂ ਨੂੰ ਟਰਕਾਇਆ ਜਾਂਦਾ ਜਾਂ ਸਿੱਖਾਂ ਨੂੰ ਦੁਰਕਾਰਿਆ ਜਾਂਦਾ ਸੀ, ਤੇ ਜਾਂ ਕਦੇ ਕੋਈ ਕਮਿਸ਼ਨ ਬਿਠਾ ਕੇ, ਕਦੇ ਕੋਈ ਕਮਿਸ਼ਨ ਬਿਠਾ ਕੇ ਲਗਾਤਾਰ ਇੱਕ ਤੋਂ ਬਾਅਦ ਦੂਜੇ ਪ੍ਰੋਸੈਸ ਦੇ ਵਿੱਚ ਪਾ ਕੇ ਸਿੱਖਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸੀ। ਜੇ ਉਹ ਇੱਕ ਭਰਵਾਂ ਜਮਹੂਰੀ ਸੰਘਰਸ਼ ਦਾ ਪ੍ਰੋਗਰਾਮ ਦੇਣ ਜਾ ਰਹੇ ਆ, ਕੀ ਇਹ ਉਹਨਾਂ ਦਾ ਬੁਨਿਆਦੀ ਹੱਕ ਨਹੀਂ ਬਣਦਾ? ਕੀ ਇਹ ਬਹੁਤ ਅਹਿਮ ਮੁੱਦਾ ਨਹੀਂ ਜਿਹਦੇ ਬਾਰੇ ਕੰਵਰ ਸੰਧੂ ਵਰਗੇ ਪੱਤਰਕਾਰ ਨੂੰ, ਜਿਹੜੇ ਆਪਣੀ ਦਸਤਾਵੇਜ਼ੀ ਦੇ ਸ਼ੁਰੂ 'ਚ ਬੜੇ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਆ, ਕਿ ਉਹ ਪੂਰੀ ਪੁਣਛਾਣ ਕਰਦੇ ਕਿ ਇਹ ਦਾਅਵੇ ਕਿੰਨੇ ਠੀਕ ਹੈ? ਕਿ ਇਹ ਸਪਸ਼ਟ ਨਹੀਂ ਦੱਸ ਰਿਹਾ ਕਿ ਇੱਕ ਜਮਹੂਰੀ ਸੰਘਰਸ਼ ਦੀ, ਇੱਕ ਇੰਟੈਂਸ ਜਮਹੂਰੀ ਜਿਹੜਾ ਸੰਘਰਸ਼ ਹੈ, ਉਹਦੀ ਸ਼ੁਰੂਆਤ ਲਈ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਫੌਜੀ ਹਮਲਾ ਟੈਂਕਾਂ ਤੋਪਾਂ ਨਾਲ ਕੀਤਾ ਜਾ ਰਿਹਾ ਜੀ। 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਚੁਣਿਆ ਜਾ ਰਿਹਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਕਤਲੇਆਮ ਉਸ ਦਿਨ ਕੀਤਾ ਜਾ ਸਕੇ, ਤਾਂ ਕਿ ਕੌਮ ਨੂੰ ਵੱਡਾ ਸ਼ਬਦ ਸਿਖਾਇਆ ਜਾ ਸਕੇ। ਇਹ ਕੋਈ ਤੁਕ ਬਣਦੀ ਹੈ? ਕੰਵਰ ਸੰਧੂ ਕੀ ਸੋਚ ਰਹੇ ਆ ਜਦੋਂ ਇਹਨਾਂ ਨੇ ਦੂਜਾ ਕਾਰਨ ਦਿੱਤਾ ਤੇ ਇਹਦੇ ਬਾਰੇ ਐਬਸੋਲਿਊਟਲੀ ਕੋਈ ਟਿੱਪਣੀ ਨਹੀਂ ਦਿੱਤੀ ਜੀ? ਇਹਦੇ ਬਾਰੇ ਟਿੱਪਣੀ ਨਾ ਕਰਨ ਦੀ ਕੀ ਵਜ੍ਹਾ ਹੈ? ਇੱਕ ਵੱਡਾ ਸਵਾਲ ਹੈ। ਸੰਤ ਭਿੰਡਰਾਂ ਵਾਲੇ 10 ਜੂਨ ਤੱਕ ਖਾਲਿਸਤਾਨ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੀ ਜਾ ਸਕਦੀ ਸੀ। ਇਹ ਤੀਜੀ ਵਜ੍ਹਾ ਸਰਕਾਰੀ ਪੱਖ ਨੇ ਦੱਸੀ ਹੈ ਦਰਬਾਰ ਸਾਹਿਬ ਤੇ ਹਮਲੇ ਦੀ, ਜਿਹਦੇ ਬਾਰੇ ਕੰਵਰ ਸੰਧੂ ਨੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਈ ਵਾਰ, ਫਿਰ ਦੁਹਰਾਉਣਾ ਹੈ, ਦਰਸ਼ਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਸੋਚਣ ਇਹਦੇ ਬਾਰੇ ਫੈਸਲਾ ਕਰਨ। ਇਹ ਉਹਨਾਂ ਦੀ ਦਸਤਾਵੇਜ਼ੀ ਦਾ ਦੂਜਾ ਐਪੀਸੋਡ ਆ। ਇਸੇ ਐਪੀਸੋਡ ਦੇ ਵਿੱਚ ਉਹ ਬਲਵੰਤ ਸਿੰਘ ਰਾਮੂਵਾਲੀਆ ਦਾ ਬਿਆਨ ਵਿਖਾਉਂਦੇ ਆ, ਜਿਹਦੇ 'ਚ ਇੱਕ ਵਿਦੇਸ਼ੀ ਪੱਤਰਕਾਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਪੁੱਛਦੀ ਹੈ ਕਿ ਤੁਸੀਂ ਖਾਲਿਸਤਾਨ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਖਾਲਿਸਤਾਨ ਦਾ ਐਲਾਨ ਤੁਸੀਂ ਕਰਨਾ? ਸੰਤ ਕਹਿੰਦੇ ਅਜੇ ਨਹੀਂ। ਰਾਮੂਵਾਲੀਆ ਸਾਹਿਬ ਕਹਿੰਦੇ ਵੀ ਮੈਂ ਉਹਦਾ ਅਨੁਵਾਦ ਕੀਤਾ, ਨਾਟ ਯੈਟ। ਇਹ 3 ਜੂਨ ਦੀ ਗੱਲ ਹੈ। ਫੌਜਾਂ ਜਿਹੜੀਆਂ ਕੰਵਰ ਸੰਧੂ ਦੇ ਮੁਤਾਬਕ 26-27 ਮਈ ਨੂੰ ਆ ਚੁੱਕੀਆਂ ਸੀ। ਸੋ 26-27 ਮਈ ਤੋਂ ਪਹਿਲਾਂ ਜਿਹੜੀਆਂ ਫੌਜਾਂ ਕੰਵਰ ਸੰਧੂ ਮੁਤਾਬਕ ਆ ਚੁੱਕੀਆਂ। 2 ਜੂਨ ਨੂੰ ਇੰਦਰਾ ਗਾਂਧੀ ਕੰਵਰ ਸੰਧੂ ਮੁਤਾਬਕ ਫੌਜਾਂ ਭੇਜਣ ਦਾ ਐਲਾਨ ਕਰ ਚੁੱਕੀ ਹੈ ਜੀ। ਇਹਨਾਂ ਦੋਹਾਂ ਤਰੀਕਾਂ ਤੋਂ ਬਾਅਦ ਸਰਕਾਰੀ ਪੱਖ ਇਹ ਦਾਅਵਾ ਕਰ ਰਿਹਾ ਹੈ ਕਿ ਸੰਤ ਭਿੰਡਰਾਂ ਵਾਲੇ 10 ਜੂਨ ਤੱਕ ਖਾਲਿਸਤਾਨ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਸੀ ਜੀ। ਸੋ ਫੌਜ ਦਾ ਗੁਪਤ ਤੇ ਸਪਸ਼ਟ ਫੈਸਲਾ ਕੰਵਰ ਸੰਧੂ ਮੁਤਾਬਕ
ਸਾਡੇ ਮੁਤਾਬਕ ਤਾਂ ਉਹ ਬਹੁਤ ਲੰਮਾ ਸਮਾਂ ਪਹਿਲਾਂ ਹੋ ਚੁੱਕਾ ਸੀ ਜੀ। ਕੰਪਲੈਕਸ ਦਾ ਮਾਡਲ ਬਣਾਇਆ ਜਾ ਚੁੱਕਾ ਸੀ ਚਕਰਾਤਾ 'ਚ ਤੇ ਉੱਥੇ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਸੀ ਫੌਜੀਆਂ ਨੂੰ। ਪਰ ਕੰਵਰ ਸੰਧੂ ਮੁਤਾਬਕ 26-27 ਮਈ ਨੂੰ ਫੈਸਲਾ ਹੋਣ ਤੋਂ ਬਾਅਦ 2 ਜੂਨ ਨੂੰ ਇੰਦਰਾ ਗਾਂਧੀ ਵੱਲੋਂ ਫੈਸਲੇ ਦਾ ਜਨਤਕ ਤੌਰ ਤੇ ਐਲਾਨ ਕੀਤੇ ਜਾਣ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਹ ਕਹਿ ਰਹੇ ਆ ਕਿ ਅਜੇ ਖਾਲਿਸਤਾਨ ਦਾ ਐਲਾਨ ਉਹਨਾਂ ਨੇ ਨਹੀਂ ਕਰਨਾ। ਹਾਂਜੀ, ਜਿਹੜਾ ਸਰਕਾਰੀ ਪੱਖ ਇਹ ਦਾਅਵਾ ਕਰ ਰਿਹਾ ਕਿ 10 ਜੂਨ ਨੂੰ ਐਲਾਨ ਕਰਨਾ ਸੀ, ਹਾਂਜੀ, ਉਹ ਬਿਲਕੁਲ ਪੂਰੀ ਤਰ੍ਹਾਂ ਇੱਕ ਮਨਘੜਤ ਬਿਆਨ ਹੈ ਜੀ। ਇੱਕ ਮਨੌਤ ਦੇ ਆਧਾਰ ਤੇ, ਇੱਕ ਉਹਨਾਂ ਵੱਲੋਂ ਬਣਾਈ ਗਈ ਧਾਰਨਾ ਦੇ ਆਧਾਰ ਤੇ ਜੀ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ ਟੈਂਕਾਂ ਤੋਪਾਂ ਦਾ ਹਮਲਾ ਹਾਂਜੀ ਕਿਸ ਤਰ੍ਹਾਂ ਵਾਜਬ ਠਹਿਰਾਇਆ ਜਾ ਸਕਦਾ ਹੈ। ਸਰਕਾਰੀ ਪੱਖ ਵੱਲੋਂ ਇੱਕ ਖਦਸ਼ੇ ਦੇ ਆਧਾਰ ਤੇ, ਜਿਹੜਾ ਕਿ ਨਿਰਮੂਲ ਸਾਬਤ ਹੁੰਦਾ 3 ਜੂਨ ਨੂੰ, ਹਜ਼ਾਰਾਂ ਲੋਕਾਂ ਦਾ ਕਤਲੇਆਮ ਹਾਂਜੀ, ਜਿਨ੍ਹਾਂ 'ਚ ਬੱਚੇ, ਬੁੱਢੇ, ਬੀਬੀਆਂ, ਸਭ ਲੋਕ ਯਾਤਰੂ ਸ਼ਾਮਲ ਹੈ ਜੀ, ਉਹ ਕਿਸ ਤਰ੍ਹਾਂ ਜਾਇਜ਼ ਠਹਿਰਾਇਆ ਜਾ ਸਕਦਾ। ਇੰਨੇ ਸਪਸ਼ਟ ਤੱਥ ਦੇ ਉੱਤੇ ਕੰਵਰ ਸੰਧੂ ਵੱਲੋਂ ਕੋਈ ਟਿੱਪਣੀ ਨਾ ਕਰਨਾ ਕਿਸ ਤਰ੍ਹਾਂ ਜਾਇਜ਼ ਠਹਿਰਾਇਆ ਜਾ ਸਕਦਾ ਹਾਂਜੀ। ਇਹਦੀ ਕਿਸੇ ਵੀ ਪੱਖੋਂ ਕੀ ਤੁਕ ਬਣਦੀ ਹੈ ਜੀ। ਚੌਥੀ ਵਜ੍ਹਾ ਵੇਖੋ, ਖਾੜਕੂਆਂ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ 10 ਜੂਨ ਤੋਂ ਬਾਅਦ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਰਹਿੰਦੇ ਹਿੰਦੂਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਜੀ। ਪਹਿਲਾਂ ਤਾਂ ਅਸੀਂ ਅਖਬਾਰਾਂ 'ਚ ਇਹੀ ਪੜ੍ਹਦੇ ਰਹੇ ਹਾਂ, ਸਰਕਾਰੀ ਪੱਖ ਤੋਂ ਇਹੀ ਸੁਣਦੇ ਰਹੇ ਹਾਂ ਕਿ ਕਤਲ ਖਾੜਕੂ ਕਰਦੇ ਸੀ ਹਾਂਜੀ। ਹੁਣ ਕੰਵਰ ਸੰਧੂ ਜੀ ਮਹਾਨ ਪੱਤਰਕਾਰ ਸਾਹਿਬ ਸਾਨੂੰ ਇਹ ਜਾਣਕਾਰੀ ਦਿੰਦੇ ਆ ਕਿ ਖਾੜਕੂਆਂ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਹਾਂਜੀ। ਉਹ ਕਿਹੜੀ ਆਰਮੀ ਸੀ ਜਿਹਨੂੰ ਖਾੜਕੂਆਂ ਨੇ ਨਿਰਦੇਸ਼ ਜਾਰੀ ਕੀਤੇ? ਉਹ ਕਿਹੜੇ ਦਸਤੇ ਸੀ ਜਿਨ੍ਹਾਂ ਤੋਂ ਖਾੜਕੂ ਕਤਲ ਕਰਵਾਉਂਦੇ ਸੀ ਹਾਂਜੀ। ਕਿੰਨਾਂ ਨੇ ਖਾੜਕੂ ਕਿਹੜੇ ਲੋਕਾਂ ਦੇ ਜਰਨੈਲ ਸੀ? ਕਿੰਨੇ ਪੰਜਾਬ 'ਚ ਬੰਦੇ ਸੀ ਜੀ? ਖਿੱਚ ਧੂ ਕੇ 2 ਦਰਜਨ ਤਾਂ ਨਾਂ ਨਹੀਂ ਗਿਣਾਏ ਜਾਣੇ ਇਹਨਾਂ ਤੋਂ। ਜੇ ਜ਼ਿਆਦਾ ਵੀ ਵਧਾ ਲੈਣਗੇ 200 ਬੰਦਾ ਕਰ ਲੈਣਗੇ ਹਾਂਜੀ। ਦਰਬਾਰ ਸਾਹਿਬ ਦੇ ਅੰਦਰ ਜਿਹਨਾਂ ਨੂੰ ਖਾੜਕੂ ਕਹਿ ਰਹੇ ਉਹਨਾਂ ਬੰਦਿਆਂ ਦੀ ਗਿਣਤੀ ਕਿੰਨੀ ਸੀ? ਲੋਕਾਂ ਨੂੰ ਬੰਦਿਆਂ ਦੇ ਨਾਂ ਜਿਹੜੇ ਆ ਉਹ ਜ਼ੁਬਾਨੀ ਯਾਦ ਹੈ, ਉਂਗਲਾਂ ਤੇ ਗਿਣੇ ਜਾਣ ਵਾਲੇ ਨਾਂ ਹੈ ਹਾਂਜੀ। ਇੱਕ ਭਾਸ਼ਾ ਹੀ ਇਸ ਤਰ੍ਹਾਂ ਦੀ ਵਰਤਣੀ ਹੈ, ਗੱਲ ਦੀ ਪੇਸ਼ਕਾਰੀ ਇਸ ਤਰੀਕੇ ਨਾਲ ਕਰਨੀ ਹੈ ਕਿ ਉਹਨੂੰ ਸਨਸਨੀਖੇਜ਼ ਬਣਾ ਦਿੱਤਾ ਜਾਵੇ ਜੀ। ਖਾੜਕੂਆਂ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਹਾਂਜੀ। ਜਿਵੇਂ ਪਿੱਛੇ ਪਤਾ ਨਹੀਂ 20-50 ਹਜ਼ਾਰ ਦਾ ਕੋਈ ਮਲੇਸ਼ੀਆ ਤਿਆਰ ਕਰੀ ਬੈਠੇ ਆ ਖਾੜਕੂ ਪੰਜਾਬ 'ਚ ਜੀ। ਉਹ ਮਲੇਸ਼ੀਆ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕਰਤੇ ਤੇ ਉਹ ਹਿੰਦੂਆਂ ਦੇ ਕਤਲ ਕਰਨ ਲਈ ਤਿਆਰ ਬੈਠਾ ਸੀ ਜੀ। ਇਸ ਦਾਅਵੇ ਦੇ ਆਧਾਰ ਤੇ, ਇਸ ਖਦਸ਼ੇ ਦੇ ਆਧਾਰ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਾਂਜੀ। ਹੁਣ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੱਕਦਮ ਪੰਜਾਬ ਦੇ ਵਿੱਚ ਸਿੱਖਾਂ ਦਾ ਜਿਹੜਾ ਹਥਿਆਰਬੰਦ ਸੰਘਰਸ਼ ਆ ਉਹ ਬੰਦ ਤਾਂ ਹੋਇਆ ਨਹੀਂ ਜੀ, ਉਹ ਜ਼ਿਆਦਾ ਪ੍ਰਚੰਡ ਹੋਇਆ। ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਪੁਲਿਸ ਮੁਖੀਰ ਬਿਊਰੋ ਬਿਆਨ ਦਿੰਦਾ ਸੀ ਇੰਨੇ 100 A ਕਲਾਸ ਦੇ ਖਾੜਕੂ ਆ, ਇੰਨੇ B ਕਲਾਸ ਦੇ, ਇੰਨੇ C ਕਲਾਸ ਦੇ ਹਾਂਜੀ। ਸੋ ਗਿਣਤੀ ਉਹ 5000 ਤੱਕ ਦੱਸ ਦਿੰਦਾ ਸੀ ਜੀ। ਹੁਣ 5000 ਬੰਦਾ ਜੇ ਆਟੋਮੈਟਿਕ ਵੈਪਨ ਜਿਨ੍ਹਾਂ 'ਚ AK-47 ਵਰਗੇ ਹਥਿਆਰ ਸ਼ਾਮਲ ਹੈ, ਜਿਨ੍ਹਾਂ ਨੂੰ ਕੰਵਰ ਸੰਧੂ ਕਲਾਸ਼ਨੀਕੋਵ ਕਹਿ ਕੇ ਗੱਲ ਨੂੰ ਥੋੜਾ ਜਿਹਾ ਸੈਂਸੇਸ਼ਨਲ ਬਣਾਉਣਾ ਪਸੰਦ ਕਰਦੇ ਆ ਹਾਂਜੀ। ਜੇ ਇੱਕ ਖਾੜਕੂ ਇੱਕ ਦਿਨ 'ਚ ਇੱਕ ਹਿੰਦੂ ਦਾ ਕਤਲ ਕਰਦਾ ਜੀ, ਪੰਜਾਬ 'ਚ 5000 ਲੋਕਾਂ ਦੇ ਕਤਲ ਹੋ ਸਕਦੇ ਸੀ ਜੀ। 3 ਦਿਨਾਂ 'ਚ 15000 ਬਣਦੇ ਆ ਤੇ ਮਹੀਨੇ 'ਚ 1.5 ਲੱਖ ਹਾਂਜੀ। ਸਵਾਲ ਹੈ ਕਦੇ ਇਸ ਤਰ੍ਹਾਂ ਦੇ ਕਤਲ ਹੋਏ? ਸਵਾਲ ਹੈ ਕਦੇ ਇਸ ਤਰ੍ਹਾਂ ਦੀ ਕਤਲੋਗਾਰਤ ਪੰਜਾਬ ਦੇ ਵਿੱਚ ਕਿਉਂ ਨਹੀਂ ਹੋਈ ਹਾਂਜੀ। ਜਿਹੜਾ ਇੱਕ ਆਮ ਪਿੰਡ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲਾ ਗਰੀਬ ਹਿੰਦੂ ਆ, ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਸੁਰੱਖਿਆ ਸੀ? ਬਿਲਕੁਲ ਨਹੀਂ। ਫਿਰ ਹਥਿਆਰਬੰਦ ਖਾੜਕੂ ਫਿਰਦੇ ਸੀ, ਇਹ ਸਰਕਾਰੀ ਪੱਖ ਦੱਸ ਰਿਹਾ। AK-47 ਫਿਰਦੀਆਂ ਸੀ, ਸਰਕਾਰੀ ਪੱਖ ਵੀ ਦੱਸ ਰਿਹਾ, ਕੰਵਰ ਸੰਧੂ ਜੀ ਵੀ ਦੱਸ ਰਹੇ ਆ ਜੀ। ਫਿਰ ਕਤਲ ਕਿਉਂ ਨਹੀਂ ਹੋਏ ਹਾਂਜੀ? ਪ੍ਰਤੱਖ ਹੈ ਕਿ ਅਜਿਹੇ ਕਤਲ ਕਰਨਾ ਉਹਨਾਂ ਦਾ ਮਨਸ਼ਾ ਨਹੀਂ ਸੀ ਹਾਂਜੀ। ਇਹ ਥੋੜੀ ਜਿਹੀ ਸਾਡੇ ਲਈ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਫਿਰਕੂ ਹਿੰਸਾ ਵੱਲ ਸਿੱਖਾਂ ਦਾ ਮੁੱਖ ਰੁਝਾਨ ਫਿਰਕੂ ਹਿੰਸਾ ਵੱਲ ਨਹੀਂ ਸੀ। ਸੋ ਅਸੀਂ ਇਸ ਰੁਝਾਨ ਦਾ ਸਵਾਗਤ ਕਰਦੇ ਹਾਂ। ਫਿਰਕੂ ਹਿੰਸਾ ਵੱਲ ਰੁਝਾਨ ਕਦੇ ਵੀ ਨਹੀਂ ਹੋਣਾ ਚਾਹੀਦਾ
ਬੇਗੁਨਾਹਾਂ ਦੇ ਕਤਲ ਕਦੇ ਨਹੀਂ ਕਰਨੇ ਚਾਹੀਦੇ ਜੀ ਬਿਲਕੁਲ। ਪਰ ਅਸੀਂ ਇਸ ਵੇਲੇ ਸਰਕਾਰ ਵੱਲੋਂ ਸਿੱਖਾਂ ਤੇ ਲਾਏ ਦੋਸ਼ਾਂ ਦੀ ਪੜਚੋਲ ਕਰ ਰਹੇ ਹਾਂ। ਹਾਂਜੀ। ਸੋ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਸਮਰੱਥਾ 84 ਤੋਂ ਬਾਅਦ ਖਾੜਕੂਆਂ ਦੀ ਪੁਲਿਸ ਮੁਖੀਆਂ ਨੇ ਦੱਸੀ ਹੈ, ਉਸ ਹਿਸਾਬ ਨਾਲ ਜੇ ਉਹਨਾਂ ਦਾ ਹਿੰਦੂਆਂ ਨੂੰ ਵੱਡੇ ਪੱਧਰ ਤੇ ਕਤਲ ਕਰਨ ਦਾ ਮਨਸ਼ਾ ਹੁੰਦਾ ਜੀ, ਜਿਹੜਾ ਕਿ ਨਹੀਂ ਸੀ ਤੇ ਨਾ ਹੋਣਾ ਚੰਗੀ ਗੱਲ ਹੈ, ਹਾਂਜੀ, ਤਾਂ ਉਹ ਹਿੰਦੂਆਂ ਦੇ ਵੱਡੇ ਪੱਧਰ ਤੇ ਕਤਲ ਕਰਨ ਦੇ ਸਮਰੱਥ ਸੀ। ਜੀ ਬਿਲਕੁਲ। ਜੇ 84 ਤੋਂ ਬਾਅਦ, ਜਦੋਂ 84 ਤੋਂ ਪਹਿਲਾਂ ਦੇ ਮੁਕਾਬਲੇ ਬਹੁਤ ਵੱਡੇ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਹਥਿਆਰ ਪੰਜਾਬ ਦੇ ਵਿੱਚ ਆਏ, ਹਾਂਜੀ, ਉਹਨਾਂ ਖਾੜਕੂਆਂ ਨੇ ਹਿੰਦੂਆਂ ਦੇ ਕਤਲ ਨਹੀਂ ਕੀਤੇ ਤੇ 84 ਤੋਂ ਪਹਿਲਾਂ ਉਹਨਾਂ ਨੇ ਕਰਨੇ ਸੀ। 10 ਜੂਨ 1984 ਤੋਂ ਬਾਅਦ ਇਸ ਗੱਲ ਦੀ ਕੀ ਤੁਕ ਬਣਦੀ ਹੈ ਜੀ? ਇਹ ਸਪਸ਼ਟ ਤੱਥ ਜਿਹੜੇ ਕਿ ਬੀਤੇ ਦਾ ਹਿੱਸਾ ਬਣ ਚੁੱਕੇ ਆ। ਉਹ ਬੀਤਿਆ ਜਿਹਨੂੰ ਕੰਵਰ ਸੰਧੂ ਨੇ ਇੱਕ ਪੱਤਰਕਾਰ ਦੇ ਤੌਰ ਤੇ ਬੜਾ ਨੇੜਿਓਂ ਵੇਖਿਆ, ਹਾਂਜੀ, ਜਿਹਦੀ ਉਹ ਲਗਾਤਾਰ ਸਾਰੇ ਵਰ੍ਹਿਆਂ ਦੇ ਦੌਰਾਨ ਰਿਪੋਰਟਿੰਗ ਕਰਦੇ ਰਹੇ ਆ, ਇੱਕ ਜਾਂ ਦੂਜੇ ਰੂਪ 'ਚ, ਇੱਕ ਜਾਂ ਦੂਜੇ ਅਦਾਰੇ ਲਈ ਜੀ। ਉਹਨਾਂ ਨੂੰ ਦੱਸਦਾ ਨਹੀਂ ਕਿ ਜਦੋਂ 84 ਤੋਂ ਬਾਅਦ ਉਸ ਪੱਧਰ ਤੇ ਹਿੰਦੂਆਂ ਦੇ ਕਤਲ ਨਹੀਂ ਹੋਏ, ਹਾਂਜੀ, 10 ਜੂਨ 1984 ਤੋਂ ਬਾਅਦ ਹੋਣੇ ਸੀ, ਇਹਦੀ ਕੀ ਸੈਂਸ ਬਣਦੀ ਹੈ? ਜੀ। ਕੰਵਰ ਸੰਧੂ ਇਹ ਕਿਉਂ ਨਹੀਂ ਕਹਿਣਾ ਚਾਹੁੰਦੇ ਕਿ ਸਰਕਾਰ ਦੇ ਇਹ ਦਾਅਵੇ ਬਿਲਕੁਲ ਬੇਤੁਕੇ ਤੇ ਖੋਖਲੇ ਸੀ? ਹਾਂਜੀ। ਕੰਵਰ ਸੰਧੂ ਇਹ ਕਿਉਂ ਨਹੀਂ ਕਹਿਣਾ ਚਾਹੁੰਦੇ ਕਿ ਸਰਕਾਰ ਨੇ ਬਿਲਕੁਲ ਬੇਬੁਨਿਆਦ ਆਧਾਰਾਂ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ? ਹਾਂਜੀ। ਉਹ ਕਿਉਂ ਨਹੀਂ ਕਹਿਣਾ ਚਾਹੁੰਦੇ ਕਿ ਇੰਨੇ ਹਾਸੋਹੀਣੇ ਆਧਾਰਾਂ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਅਸਲ ਦੇ ਵਿੱਚ ਸਾਨੂੰ ਇਹ ਸਮਝਾਉਂਦਾ ਹੈ ਕਿ ਸਰਕਾਰ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਤੇ ਹਮਲਾ ਕਰਕੇ, ਜੀ, ਸਰਕਾਰ ਸਿੱਖਾਂ ਦੀ ਪੱਤ ਨੂੰ ਵੱਧ ਤੋਂ ਵੱਧ ਰੋਲ ਕੇ, ਹਾਂਜੀ, ਸਰਕਾਰ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕਰਕੇ ਜੀ, ਉਹਨਾਂ ਨੂੰ ਉਹ ਸਬਕ ਸਿਖਾਉਣਾ ਚਾਹੁੰਦੀ ਸੀ ਜਿਹੜਾ ਉਹ ਜ਼ਿੰਦਗੀ ਭਰ ਯਾਦ ਰੱਖਣ। ਹਾਂਜੀ। ਅਸਲ ਵਿੱਚ ਆਧਾਰ ਨਹੀਂ ਸਨ ਸਾਡੇ ਕੋਲੇ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਇਤਿਹਾਸ ਦੇ ਵਿੱਚ ਜਿਹੜਾ ਸਿੱਖਾਂ ਦਾ ਵਰਤ ਵਿਹਾਰ ਦਾ ਪੈਟਰਨ ਰਿਹਾ ਪੰਜਾਬ ਦੇ ਵਿੱਚ, ਜੀ, ਸਾਡੇ ਕੋਲੇ ਕਾਫੀ ਜਾਣਕਾਰੀ ਹੈ ਕਿ ਅਸੀਂ ਵੇਖ ਸਕੀਏ ਕਿ ਸਿੱਖਾਂ ਦਾ ਜਿਹੜਾ ਮਨਸ਼ਾ ਹੈ ਉਹ ਕੋਈ ਇਸ ਤਰ੍ਹਾਂ ਦਾ ਨਹੀਂ ਸੀ। ਉਹਨਾਂ ਦਾ ਮਨਸ਼ਾ ਸੀ ਜਿਹੜਾ ਪੰਜਾਬ ਦੇ ਵਿੱਚ ਉਹ ਖੁਦ ਮੁਖਤਿਆਰੀ ਮੰਗ ਰਹੇ ਸੀ। ਹਾਂਜੀ। ਤੇ ਖੁਦ ਮੁਖਤਿਆਰੀ ਦੇਣ ਦੀ ਬਜਾਏ, ਪਹਿਲਾਂ ਖੁਦ ਮੁਖਤਿਆਰੀ ਵੀ ਨਹੀਂ ਸੀ ਮੰਗ ਰਹੇ, ਪਹਿਲਾਂ ਛੋਟੀਆਂ ਮੰਗਾਂ ਸੀ। ਹਾਂਜੀ। ਫਿਰ ਖੁਦ ਮੁਖਤਿਆਰੀ ਮੰਗ ਰਹੇ ਸੀ। ਖੁਦ ਮੁਖਤਿਆਰੀ ਜਾਂ ਫੈਡਰਲ ਸਿਸਟਮ ਦੇ ਆਧਾਰ ਤੇ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਕਰਨਾ, ਜੀ, ਇਹ ਬਿਲਕੁਲ ਹੀ ਨਜਾਇਜ਼ ਹੈ। ਹੁਣ ਆਈਏ ਗੱਲ ਜਿਹੜੀ ਤੀਜੀ ਮੱਦ ਹੈ, ਸੰਤ ਭਿੰਡਰਾਂ ਵਾਲੇ 10 ਜੂਨ ਤੱਕ ਖਾਲਿਸਤਾਨ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਸਨ। ਹਾਂਜੀ। ਇਸ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਖਾਲਿਸਤਾਨ ਕੀ ਹੈ? ਇੰਡੀਪੈਂਡੈਂਟ ਸੋਵਰਨ ਸਟੇਟ। ਜੀ। ਕੈਨੇਡਾ ਦਾ ਸੰਵਿਧਾਨ ਤੇ ਦੁਨੀਆ ਦੇ ਬਹੁਤ ਸਾਰੇ ਹੋਰ ਮੁਲਕਾਂ ਦਾ ਜਿਹੜਾ ਕਨਸਟੀਟਿਊਸ਼ਨ ਹੈ, ਉਹ ਉੱਥੋਂ ਦੇ ਲੋਕਾਂ ਨੂੰ ਹੱਕ ਦਿੰਦਾ ਹੈ ਕਿ ਉਹ ਵੋਟਾਂ ਪਾ ਕੇ ਆਪਣੇ ਮੁਲਕ ਤੋਂ ਵੱਖਰੇ ਹੋ ਸਕਦੇ ਆ। ਹਾਂਜੀ। ਕਿਊਬੈਕ ਦੇ ਲੋਕਾਂ ਨੇ ਇਹਦੇ ਲਈ ਵੋਟਾਂ ਪਾਈਆਂ ਵੀ ਸੀ। ਜੀ। ਤੇ ਕਿਊਬੈਕ ਦੇ ਲੋਕ ਉਹਨਾਂ ਵੋਟਾਂ 'ਚ ਹਾਰ ਗਏ ਸੀ ਥੋੜੇ ਜਿਹੇ ਫਰਕ ਨਾਲ। ਸੋ ਇਹ ਜਿਹੜੀ ਵਿਵਸਥਾ ਬਹੁਤ ਸਾਰੇ ਮੁਲਕ ਸੰਵਿਧਾਨਕ ਤੌਰ ਤੇ ਦਿੰਦੇ ਆ। ਹਾਂਜੀ। ਜਿਹਦੀ UN ਚਾਰਟਰ ਹਮਾਇਤ ਕਰਦਾ, ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਆਪਾ ਨਿਰਣੇ ਦਾ ਹੱਕ ਹੈ ਲੋਕਾਂ ਨੂੰ। ਜੀ। ਉਹ ਅਸਲ 'ਚ ਲੋਕਾਂ ਦਾ ਇੱਕ ਜਮਹੂਰੀ ਹੱਕ ਹੈ। ਜੇ ਹੁਣ ਸਿੱਖ ਆਪਾ ਨਿਰਣੇ ਦੀ ਮੰਗ ਕਰ ਰਹੇ ਆ, ਮੰਨ ਲਓ ਸਿੱਖ ਸੋਵਰਨ ਸਟੇਟ ਦੀ ਮੰਗ ਹੀ ਕਰ ਰਹੇ ਆ। ਹਾਂਜੀ। ਇੱਕ ਪਲ ਲਈ ਵਿਚਾਰ ਦੇ ਵਾਸਤੇ ਇਸ ਗੱਲ ਨੂੰ ਸਹੀ ਮੰਨ ਲਿਆ ਜਾਵੇ। ਹਾਂਜੀ। ਕਿ 10 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਾਕਿਆ ਹੀ ਖਾਲਿਸਤਾਨ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਮੁਲਕ ਦੀ ਕਾਇਮੀ ਲਈ ਸੰਘਰਸ਼ ਦਾ ਐਲਾਨ ਕਰਨ ਜਾ ਰਹੇ ਸੀ। ਜੀ। ਹਿੰਦੁਸਤਾਨ ਦਾ ਕੀ ਹੱਕ ਹੈ ਸਿੱਖਾਂ ਦੇ ਮੁਲਕ ਤੇ ਰਾਜ ਕਰਨ ਦਾ? ਜੀ ਬਿਲਕੁਲ। ਹਿੰਦੁਸਤਾਨੀ 1000 ਸਾਲ ਗੁਲਾਮ ਰਹੇ ਆ। ਹਾਂਜੀ। ਅਸੀਂ ਉੱਠ ਕੇ ਸੰਘਰਸ਼ ਕੀਤਾ। ਜੀ। ਅਸੀਂ ਸੰਘਰਸ਼ ਕਰਕੇ ਪਹਿਲੀ ਵਾਰੀ ਆਪਣਾ ਮੁਲਕ ਆਜ਼ਾਦ ਕਰਾਇਆ। ਹਾਂਜੀ। ਫਿਰ ਅਸੀਂ ਉੱਤੇ ਰਾਜ ਕੀਤਾ। ਜੀ। ਉਸ ਤੋਂ ਬਾਅਦ ਹਿੰਦੁਸਤਾਨ ਜਿਹੜਾ ਉਹ ਅੰਗਰੇਜ਼ਾਂ ਦਾ ਗੁਲਾਮ ਹੋਇਆ। ਜੀ।
ਹਿੰਦੁਸਤਾਨੀਆਂ ਤੇ ਅੰਗਰੇਜ਼ਾਂ ਦੀਆਂ ਸਾਂਝੀਆਂ ਫੌਜਾਂ ਨੇ ਹਾਂਜੀ 1849 ਦੇ ਵਿੱਚ ਸਾਨੂੰ ਆਊਟਨੰਬਰ ਕਰਕੇ ਸਾਡੇ ਮੁਲਕ ਤੇ ਕਬਜ਼ਾ ਕੀਤਾ ਜੀ ਬਿਲਕੁਲ 1947 ਚ ਅੰਗਰੇਜ਼ ਸਾਡਾ ਮੁਲਕ ਹਿੰਦੂਆਂ ਦੇ ਹਵਾਲੇ ਕਰ ਗਏ ਹਾਂਜੀ ਜੇ ਅਸੀਂ ਉਹਦੀ ਸੋਵਰੇਨਟੀ ਵਾਪਸ ਚਾਹੁੰਦੇ ਆ ਜੀ ਇਹ ਗੁਨਾਹ ਕਿਵੇਂ ਆ ਜੀ ਹਿੰਦੁਸਤਾਨੀਆਂ ਦਾ ਫਰਜ਼ ਬਣਦਾ ਸੀ ਕਿ ਉਹ ਅਹਿਸਾਨ ਫਰਾਮੋਸ਼ ਨਾ ਹੁੰਦੇ ਹਾਂਜੀ ਉਹ ਅਕਿਰਤ ਕਣ ਨਾ ਬਣਦੇ ਜੀ ਜਿਹੜੇ ਪਿਛਲੇ 200-300 ਸਾਲਾਂ ਦੇ ਦੌਰਾਨ ਸਿੱਖਾਂ ਨੇ ਉਹਨਾਂ ਦੇ ਉੱਤੇ ਹਜ਼ਾਰਾਂ ਅਹਿਸਾਨ ਕੀਤੇ ਸੀ ਹਾਂਜੀ ਉਹ ਉਹਨਾਂ ਦਾ ਚੇਤਾ ਰੱਖਦੇ ਜਦੋਂ ਸਿੱਖਾਂ ਨੇ ਆਜ਼ਾਦੀ ਮੰਗੀ ਸੀ ਉਹ ਸਿੱਖਾਂ ਨੂੰ ਕਹਿੰਦੇ ਠੀਕ ਹੈ ਜੇ ਤੁਸੀਂ ਇਸ ਸਿਸਟਮ ਦੇ ਵਿੱਚ ਖੁਸ਼ ਨਹੀਂ ਜੀ ਤੇ ਬਾਹਰ ਜਾਣਾ ਚਾਹੁੰਦੇ ਆ ਹਾਂਜੀ ਤੁਸੀਂ ਅੱਡ ਹੋ ਜਾਓ ਜੇ ਇੰਨਾ ਹਾਜ਼ਮਾ ਨਹੀਂ ਸੀ ਉਹਨਾਂ ਦਾ ਜੀ ਤੇ ਉਹ ਘੱਟੋ ਘੱਟ ਇਹ ਤਾਂ ਕਹਿੰਦੇ ਨਾ ਚਲੋ ਵੋਟਾਂ ਪਵਾ ਲਓ ਜੀ ਨਾਲੇ ਸਾਬਤ ਹੋ ਜਾਂਦਾ ਵੀ ਇਹ ਉਹਨਾਂ ਦੇ ਸ਼ਬਦਾਂ ਮੁਤਾਬਕ ਇੱਕ ਕੁਝ ਕੁ ਗਿਣਤੀ ਦੇ ਲੋਕ ਜਿਹੜੇ ਲੋਕਾਂ ਨੂੰ ਭੜਕਾ ਰਹੇ ਸੀ ਕੋਈ ਧਾਰਮਿਕ ਜਨੂਨੀ ਸੀ ਜਾਂ ਆਮ ਲੋਕ ਚਾਹੁੰਦੇ ਆ ਹਾਂਜੀ ਫੈਸਲਾ ਹੋ ਜਾਂਦਾ ਜੇ ਪੰਜਾਬ ਦੇ ਲੋਕ ਰੈਫਰੈਂਡਮ ਦੇ ਦੌਰਾਨ ਸਿੱਖਾਂ ਦੇ ਪੰਜਾਬ ਨਾਲ ਹਿੰਦੁਸਤਾਨ ਨਾਲੋਂ ਵੱਖ ਹੋਣ ਦੇ ਹੱਕ 'ਚ ਵੋਟਾਂ ਪਾਉਂਦੇ ਤਾਂ ਵੱਖ ਹੋ ਜਾਂਦੇ ਹਾਂਜੀ ਜੇ ਵੱਖ ਹੋਣ 'ਚ ਦੇ ਹੱਕ 'ਚ ਵੋਟਾਂ ਨਾ ਪਾਉਂਦੇ ਤਾਂ ਵੱਖ ਨਾ ਹੁੰਦੇ ਹਾਂਜੀ ਪਰ ਕਿਉਂਕਿ ਕੋਈ ਕੌਮ ਆਪਣੇ ਮੁਲਕ ਦਾ ਸਿਆਸੀ ਪ੍ਰਬੰਧ ਖੁਦ ਚਲਾਉਣਾ ਚਾਹੁੰਦੀ ਹੈ ਜੀ ਕਿਉਂਕਿ ਕੋਈ ਕੌਮ ਕਿਸੇ ਹੋਰ ਦੇ ਗਲਬੇ ਥੱਲੇ ਰਹਿ ਕੇ ਲਗਾਤਾਰ ਲਤਾੜੀ ਨਪੀੜੀ ਨਹੀਂ ਜਾਣਾ ਚਾਹੁੰਦੀ ਹਾਂਜੀ ਸਿਰਫ ਆਜ਼ਾਦੀ ਮੰਗਣ ਲਈ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜਾਵੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਇਹਦੀ ਕੀ ਤੁਕ ਬਣਦੀ ਹੈ ਜੀ ਬਿਲਕੁਲ ਕੰਵਰ ਸੰਧੂ ਨੇ ਇਹਨਾਂ ਤੱਥਾਂ ਦਾ ਵਿਸ਼ਲੇਸ਼ਣ ਕਿਉਂ ਨਹੀਂ ਕੀਤਾ ਹਾਂਜੀ ਉਹ ਕਿਉਂ ਨਜ਼ਰਅੰਦਾਜ਼ ਕਰ ਰਹੇ ਆ ਜੀ ਜਵਾਬ ਬਹੁਤ ਸਾਦਾ ਕਿਉਂਕਿ ਅਜਿਹਾ ਵਿਸ਼ਲੇਸ਼ਣ ਕਰਨਾ ਉਹਨਾਂ ਦਾ ਮਨਸ਼ਾ ਹੀ ਨਹੀਂ ਉਹ ਅਜਿਹੇ ਵਿਸ਼ਲੇਸ਼ਣ ਲਈ ਸਪਸ਼ਟ ਤੌਰ ਤੇ ਇਹ ਦਸਤਾਵੇਜ਼ੀ ਫਿਲਮ ਤਿਆਰ ਹੀ ਨਹੀਂ ਕਰ ਰਹੇ ਹਾਂਜੀ ਨਹੀਂ ਤਾਂ ਇਹ ਜ਼ਰੂਰੀ ਸੀ ਕਿ ਉਹ ਪਿਛੋਕੜ ਦੇ ਵਿੱਚ ਜਾਂਦੇ ਜੀ ਤੇ ਪਿਛੋਕੜ ਦੇ ਸਾਰੇ ਵੇਰਵੇ ਲੈ ਕੇ ਆਉਂਦੇ ਹਾਂਜੀ ਬਿਲਕੁਲ ਤੇ ਵੀਰ ਜੀ ਸਾਡਾ 2 ਮਿੰਟ ਰਹਿ ਗਏ ਨੇ ਤੁਸੀਂ ਇਸ ਗੱਲ ਨੂੰ ਇੱਥੇ ਰੈਪ ਅਪ ਕਰੋ ਕਿਉਂਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਕੱਲ ਨੂੰ ਵੀ ਤੁਹਾਨੂੰ ਅਸੀਂ ਸਿੱਖ ਸੰਗਤਾਂ ਦੇ ਦੁਬਾਰਾ ਤੋਂ ਰੂਬਰੂ ਕਰਾਣੇ ਪਰ ਅਸੀਂ ਚਾਹੁੰਦੇ ਕਿ ਸੈਕਿੰਡ ਸੀਰੀਜ਼ ਆਪਾਂ ਅੱਜ ਇੱਥੇ ਹੀ ਰੈਪ ਅਪ ਕਰ ਲਈਏ ਹਾਂਜੀ ਭੈਣ ਜੀ ਠੀਕ ਹੈ ਮੈਂ ਦੁਬਾਰਾ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਇਸ ਦਸਤਾਵੇਜ਼ੀ ਦੇ ਦੌਰਾਨ ਬਹੁਤ ਸਾਰੀ ਜਾਣਕਾਰੀ ਇਕੱਤਰ ਕਰਕੇ ਕੰਵਰ ਸੰਧੂ ਵੱਲੋਂ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ ਜੀ ਇਹ ਇੱਕ ਪੱਖ ਹੈ ਉਹ ਜਾਣਕਾਰੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਡਿਟੇਲਸ ਆ ਜਿਹੜੇ ਬਹੁਤ ਸਾਰੇ ਵੇਰਵੇ ਆ ਉਹਨਾਂ ਨੂੰ ਉਭਾਰ ਕੇ ਪੇਸ਼ ਕੀਤਾ ਗਿਆ ਜੀ ਜਿਹੜੇ ਬਹੁਤ ਸਾਰੇ ਹੋਰ ਵੇਰਵੇ ਆ ਉਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਉਹ ਸਰਕਾਰੀ ਪੱਖ ਵਾਲੀ ਇੱਕ ਤਸਵੀਰ ਲੋਕਾਂ ਨੂੰ ਦੇਣਾ ਚਾਹੁੰਦੇ ਆ ਜੀ ਬਿਲਕੁਲ ਦੂਜਾ ਇਸ ਦਸਤਾਵੇਜ਼ੀ ਦੌਰਾਨ ਜਿਹੜੀ ਸਰਕਾਰੀ ਪੱਖ ਸੰਬੰਧੀ ਕੰਵਰ ਸੰਧੂ ਕੋਈ ਫੈਸਲਾ ਨਾ ਦੇਣਾ ਉਹਦਾ ਕੋਈ ਵਿਸ਼ਲੇਸ਼ਣ ਨਾ ਕਰਨਾ ਉੱਤੇ ਕੋਈ ਟਿੱਪਣੀ ਨਾ ਕਰਨੀ ਠੀਕ ਸਮਝਦੇ ਆ ਹਾਂਜੀ ਜਦੋਂ ਕਿ ਸਿੱਖਾਂ ਦੇ ਪੱਖ ਤੇ ਗੱਲ ਕਰਦੇ ਆ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਆ ਹਾਂਜੀ ਉਹ ਕਈ ਵਾਰੀ ਪੂਰੀ ਗਵਾਹੀ ਨਾ ਹੋਣ ਦੇ ਬਾਵਜੂਦ ਬਹੁਤ ਫੈਸਲਾ ਕੁੰਨ ਜਿਵੇਂ ਫਤਵੇਬਾਜ਼ੀ ਵਾਲੀਆਂ ਜੱਜਮੈਂਟਲ ਕਿਸਮ ਦੀਆਂ ਜਿਹੜੀਆਂ ਟਿੱਪਣੀਆਂ ਉਹ ਕਰਦੇ ਆ ਜੀ ਸੋ ਇਹ ਜਿਹੜਾ ਇਹ ਅੱਜ ਦੇ ਵਿਸ਼ਲੇਸ਼ਣ ਤੋਂ ਇਹ ਚੀਜ਼ ਸਾਡੇ ਸਾਹਮਣੇ ਆਈ ਹੈ ਹਾਂਜੀ ਸੋ ਹਜੇ ਅਸੀਂ 2 ਹੀ ਐਪੀਸੋਡ ਜਿਹੜੇ ਆ ਅੱਜ ਤੱਕ ਜਿਹੜੇ ਇਹਨਾਂ ਦੇ ਕਵਰ ਕੀਤੇ ਆ ਪੂਰੇ ਜੀ ਜੀ ਸੋ ਕੱਲ ਨੂੰ ਮੈਂ ਕੋਸ਼ਿਸ਼ ਕਰੂੰਗਾ ਜਿਹੜੇ ਬਾਕੀ ਵੱਧ ਤੋਂ ਵੱਧ ਐਪੀਸੋਡਸ ਉਹਨਾਂ ਦੇ ਵਿੱਚੋਂ ਜਿਹੜੇ ਰੈਫਰੈਂਸ ਆ ਉਹ ਇਕੱਠੇ ਕਰਾਂ ਹਾਂਜੀ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਤੇ ਵਿਚਾਰ ਕਰੀਏ ਜੀ ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜਾ ਸਕਾਂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਜਿਹੜੇ ਸਾਰੇ ਐਪੀਸੋਡ ਤੁਸੀਂ ਪਹਿਲੇ 2 ਐਪੀਸੋਡ ਲਈ ਤੁਸੀਂ ਸਾਡੀ ਸਿੱਖ ਸੰਗਤਾਂ ਦੇ ਨਾਲ ਕਵਰ ਕੀਤੇ ਤੇ ਉਹਨਾਂ ਨੂੰ ਸਾਰੀ ਸੱਚਾਈ ਖੋਲ ਕੇ ਦੱਸੀ ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰਨ ਲੱਗੇ ਸੀ ਮੈਨੂੰ ਬ੍ਰੇਕ ਦਾ ਤੁਹਾਨੂੰ ਦੱਸਿਆ ਕਿ ਇਸ ਕੰਵਰ ਸੰਧੂ ਦਾ ਇਸ ਫਿਲਮ ਬਣਾਉਣ ਦੇ ਪਿੱਛੇ ਕੀ ਮਕਸਦ ਸੀਗਾ ਇਸ ਬਾਰੇ ਵੀ ਅਸੀਂ ਕੱਲ ਨੂੰ ਸਿੱਖ ਸੰਗਤਾਂ ਨੂੰ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਪਰ ਮੈਂ ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲੈਣੀ ਹਾਂ ਕੱਲ ਨੂੰ ਫਿਰ ਤੁਹਾਨੂੰ ਰੂਬਰੂ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਊਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ